गड्डी रोको, जरा नमाज पढ़ लीजिए। आप बैठे हैं, हम नमाज पढ़ लेंगे। ओके। अल्लाह अकबर। ਤੁਹਾਡੇ ਜਿਹੀ ਸ਼ਖਸੀਅਤ ਨੂੰ ਪਿੰਡ ਦੀ ਇਸ ਮਸਜਿਦ ਵਿੱਚ ਨਮਾਜ਼ ਪੜ੍ਹਦਿਆਂ ਵੇਖ ਕੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ। मौलाना मैं तो इतफाक ਨਾਲ ਲੰਘ ਰਿਹਾ ਸਾਂ, ਨਮਾਜ਼ ਦਾ ਟਾਈਮ ਹੋ ਗਿਆ ਤੇ ਤੁਹਾਡੀ ਇਮਾਮਤ ਦਾ ਸ਼ਰਫ ਹਾਸਲ ਹੋ ਗਿਆ। ਤੁਸੀਂ ਸਾਡੇ ਮਹਿਮਾਨ ਹੋ, ਦੱਸੋ ਤੁਹਾਡੀ ਕੀ ਸੇਵਾ ਕਰੀਏ। ਬਹੁਤ ਬਹੁਤ ਸ਼ੁਕਰੀਆ। ਮੈਨੂੰ ਲੱਗਦਾ ਹੈ ਕਿ ਮਸਜਿਦ ਦਾ ਕੰਮ ਹੋ ਰਿਹਾ ਹੈ। ਤੁਹਾਨੂੰ ਪਤਾ ਹੈ ਜੀ, ਪਿੰਡ ਦੀ ਮਸਜਿਦ ਹੈ, ਜਦੋਂ 4 ਪੈਸੇ ਇਕੱਠੇ ਹੁੰਦੇ ਨੇ ਤੇ ਕੰਮ ਸ਼ੁਰੂ ਕਰਾ ਦਈਦਾ ਹੈ। ਅੱਛਾ ਮੁੱਕ ਜਾਂਦੇ ਨੇ ਫਿਰ ਰੁਕ ਜਾਂਦਾ ਹੈ ਕੰਮ। अच्छा अच्छा। मैनेजर साहब मेरा ब्रीफ केस ले आओ। मौलाना मेरे वालों मस्जिद की तामीर वास्ते 10 लाख रुपए का हकीर जा नजराना एक ਤੁਸੀਂ ਕੀ ਪੇ ਕਰਦੇ ਹੋ, ਮੇਰੀ ਸਮਝ ਵਿੱਚ ਨਹੀਂ ਆ ਰਿਹਾ। ਇਹਦੇ ਵਿੱਚ ਸਮਝਣ ਵਾਲੀ ਕਿਹੜੀ ਗੱਲ ਹੈ? ਅੱਲਾਹ ਤਾਲਾ ਨੇ ਮੈਨੂੰ ਦਿੱਤਾ ਹੈ ਤੇ ਮੈਂ ਉਹਦੇ ਦਿੱਤੇ ਵਿੱਚੋਂ ਮਸਜਿਦ ਵਿੱਚ ਆਪਣਾ ਹਿੱਸਾ ਪਾ ਰਿਹਾ। ਤੁਸੀਂ ਇਹ ਪੈਸੇ ਇਹਨਾਂ ਕੋਲੋਂ ਲੈ ਲਓ, ਮੈਂ ਸਮਝ ਗਿਆ। ਅਸੀਂ ਇਸ ਫਰਿਸ਼ਤਾ ਸੀਰਤ ਇਨਸਾਨ ਦਾ ਸ਼ੁਕਰੀਆ ਵੀ ਅਦਾ ਨਹੀਂ ਕਰ ਸਕਦੇ। और जनाब मैं तो हकीर जे आदमी हाँ, अल्लाह का दिता है ते उहदी राह च उहदे विचों दे रहे हैं। वाह, यही तो नेक बंदियां दा काम है। ਹੁਣ ਤੁਹਾਡੇ ਵਰਗੇ ਨੇਕ ਬੰਦੇ ਕਿੱਥੇ ਲੱਭਦੇ ਨੇ? जी मिलते ने, क्यों नहीं मिलते। साढ़े सेठ साहब का शुमार शहर के नामी ग्रामी मुखई हजरात ही करता है। ਸੇਠ ਸਾਹਿਬ, ਤੁਸੀਂ ਮੇਰੇ ਨਾਲ ਮੇਰੇ ਘਰ ਚੱਲੋ, ਸਾਡੀ ਇੱਜ਼ਤ ਵਧਾਓ, ਸਾਡੇ ਮਹਿਮਾਨ ਬਣੋ। ਤੁਹਾਡੀ ਮੁਹੱਬਤ ਦਾ ਬਹੁਤ ਬਹੁਤ ਸ਼ੁਕਰੀਆ। मैं ਅੱਜ ਤੇ ਮੈਨੂੰ ਕੰਮ ਹੈ ਤੇ ਕੱਲ इंशाल्लाह मैं ਜ਼ਰੂਰ ਆਵਾਂਗਾ। ਇਹ ਮੇਰਾ ਕਾਰਡ ਹੈ, ਇਹ ਰੱਖ ਲਓ, ਕੱਲ ਮੁਲਾਕਾਤ ਹੋਵੇਗੀ इंशाल्लाह। ਪੱਕਾ ਵਾਅਦਾ ਹੈ ਜੀ, इंशाल्लाह। ਅਸੀਂ ਕੱਲ ਸਾਰੇ ਤੁਹਾਡਾ ਇੰਤਜ਼ਾਰ ਕਰਾਂਗੇ। अल्लाह हाफिज़। ਅੱਲਾਹ ਹਾਫਿਜ਼। ਅੱਲਾਹ ਹਾਫਿਜ਼। अल्लाह के घर में अपना हिस्सा डाला है। हाँ हाँ। ਬਤੂਲ ਦੀ ਮਾਂ, ਹਾਂਜੀ, ਇਹ ਲੈ ਫੜ। ਇਹ ਕੀ ਹੈ? ਪੈਸੇ ਨੇ 10 ਲੱਖ ਰੁਪਈਆ। ਇੱਕ ਫਰਿਸ਼ਤਾ ਸਿਫਤ ਆਦਮੀ ਆਇਆ ਹੈ ਤੇ ਉਹਨੇ ਮਸਜਿਦ ਦੀ ਤਾਮੀਰ ਲਈ ਦਿੱਤੇ। 10 ਲੱਖ ਰੁਪਈਆ? ਹੁਣ ਤੇ ਮੇਰੀ ਧੀ ਬਤੂਲ ਦਾ ਵਿਆਹ ਬੜੇ ਆਰਾਮ ਨਾਲ ਹੋ ਜਾਏਗਾ। ਸਾਡੀਆਂ ਸਾਰੀਆਂ ਫਿਕਰਾਂ ਖਤਮ ਹੋ ਗਈਆਂ ਨੇ ਹੁਣ। ਪਾਗਲ ਤੇ ਨਹੀਂ ਹੋ ਗਈ ਤੂੰ? ਇਹ ਅਮਾਨਤ ਹੈ ਸਾਡੇ ਕੋਲ ਤੇ ਆਇੰਦਾ ਕਦੀ ਇਹ ਗੱਲ ਸੋਚੀ ਵੀ ਨਾ। ਤੇ ਨਾਲੇ ਸੁਣ, ਧੀਆਂ ਆਪਣੇ ਨਸੀਬ ਨਾਲ ਲੈ ਕੇ ਆਂਦੀਆਂ ਨੇ। अस्सलाम वालेकुम अबू जी। वालेकुम सलाम। बैजा पुत्र। देख बेटा बतूल, जी अब्बा जी। मसीद दी तामीर दा काम 2-3 दिनों च शुरू हो जाएगा। जी अब्बा जी। ते मैं चाहना है कि बच्चों दी कुरानी तालीम दा हर्ज ना हो, इसलिए बच्चे साडे घर ही पढ़न आ जाया करन। ਤੁਸੀਂ ਫਿਕਰ ਹੀ ਨਾ ਕਰੋ ਅੱਬਾ ਜੀ, ਇਸ ਨੇਕ ਕੰਮ ਦੇ ਵਿੱਚ ਮੈਂ ਤੁਹਾਡਾ ਹੱਥ ਮਿਲਾਵਾਂਗੀ। ਜਿਉਂਦੀ ਰਹਿ ਮੇਰੀ
अस्सलाम वालेकुम, अस्सलाम वालेकुम। वालेकुम सलाम, वालेकुम सलाम। बैठो भाई, बैठो बैठो। ਜੋਸ਼ ਸਾਹਿਬ ਤੁਸੀਂ ਇਹ ਤਕੱਲਫ ਕੀ ਕੀਤਾ ਹੈ? ਇਹ ਕਿਹੜਾ ਤਕੱਲਫ ਹੈ? ਤੁਸੀਂ ਸਾਡੇ ਮਹਿਮਾਨ ਹੋ ਤੇ ਮਹਿਮਾਨ ਆਪਣਾ ਮੁਕੱਦਰ ਨਾਲ ਲੈ ਕੇ ਆਉਂਦਾ ਹੈ। ਇਹ ਤੁਹਾਡੀ ਮੁਹੱਬਤ ਹੈਗੀ ਹੈ। ਇਹ ਮੇਰੇ ਭਾਈ ਨੇ ਨਿਮਾ ਸਾਹਿਬ ਤੇ ਇਹ ਮੇਰਾ ਪੁੱਤਰ ਖਾਲਿਦ। ਤੇ ਮੈਂ ਚੌਧਰੀ ਹੋਰਾਂ ਦਾ ਨਮਕ ਖਾਰ ਛੀਦੋ ਵਾਂ। ਉਹ ਬੜੀ ਵੱਡੀ ਗੱਲ ਏ, ਉਹ ਬੜੀ ਵੱਡੀ ਗੱਲ ਏ। ਓਹੋ ਬਈ ਤੇਰਾ ਤਾਰੋ ਬੜਾ ਜ਼ਰੂਰੀ ਹੈ। ਤੁਹਾਨੂੰ ਸਾਰਿਆਂ ਨੂੰ ਮਿਲ ਕੇ ਮੈਨੂੰ ਬੜੀ ਖੁਸ਼ੀ ਹੋਈ। ਮੈਨੂੰ ਸੇਠ ਮੁਰਾਦ ਵਲੈਤ ਵਾਲਾ ਕਹਿੰਦੇ ਨੇ। ਅੱਲਾ ਦਾ ਮੇਰੇ ਤੇ ਬੜਾ ਹੀ ਸ਼ੁਕਰ ਹੈ, ਬੜਾ ਕਰਮ ਹੈ। ਮੁਖਤਲਿਫ ਸ਼ਹਿਰਾਂ ਵਿੱਚ ਮੇਰੇ ਵੱਡੇ ਵੱਡੇ ਹੋਟਲ ਤੇ ਸਟੋਰ ਨੇ। ਅੱਲਾਹੁ ਅਕਬਰ, ਅੱਲਾਹੁ ਅਕਬਰ, ਸੁਭਾਨ ਅੱਲਾह। ओह यस, मैं और शेख साहब इंग्लैंड में अच्छे दोस्त और अच्छे बिजनेस पार्टनर हैं। ਬੜੀ ਵੱਡੀ ਗੱਲ ਏ, ਬੜੀ ਵੱਡੀ ਗੱਲ ਏ। ਸੇਠ ਸਾਹਿਬ ਰੱਬ ਨੇ ਤੁਹਾਨੂੰ ਬੜਾ ਹੀ ਨਵਾਜ਼ਿਆ ਹੈ। ਬੜੀ ਖੁਸ਼ੀ ਦੀ ਗੱਲ ਹੈ। ਸ਼ੁਕਰ ਅਲਹਮਦੁਲਿਲਾ। बस चौधरी साहब तुम की दसा खालिद जैसा मेरा इको पुत्र सी ते एक हादसे की वजह नाल वो साडे तो बहुत दूर चला गया। इस एक्सीडेंट ने मैंने बदल के रख दिता है। ਸੇਠ ਸਾਹਿਬ ਖਾਲਿਦ ਨੂੰ ਵੀ ਤੁਸੀਂ ਆਪਣਾ ਪੁੱਤਰ ਹੀ ਸਮਝੋ। ਰੱਬ ਦੇ ਕੰਮਾਂ 'ਚ ਕੌਣ ਦਖਲ ਦੇ ਸਕਦਾ ਹੈ? रब तेरी हयाती करे। खालिद बेटा आजकल की कर रहे हैं? अंकल मैं आजकल अपनी एजुकेशन कंप्लीट करके फारग हूँ। ਪੜ੍ਹ ਲਿਖ ਕੇ ਤੇ ਪਾਸਪੋਰਟ ਬਣਾਈ ਫਿਰਦਾ ਹੈ ਤੇ ਦਿਮਾਗ 'ਚ ਸੋਚ ਹੈ ਬਾਹਰ ਜਾਣ ਦੀ। ਤੇ ਤੁਸੀਂ ਇਹਨੂੰ ਬਾਹਰ ਕਿਉਂ ਨਹੀਂ ਭੇਜ ਦਿੰਦੇ? ਇਹ ਕਿਹੜਾ ਐਡਾ ਮਸਲਾ ਹੈ? ਓਏ ਉਹਦੇ ਤੇ ਬੜੇ ਪੈਸੇ ਲੱਗਦੇ ਨੇ ਸੇਠ ਸਾਹਿਬ। ਸੁਣਿਆ 15-20 ਲੱਖ ਰੁਪਇਆ ਇਸ ਕੰਮ ਵਾਸਤੇ ਤੇ ਨੌਕਰੀ ਵਾਸਤੇ ਵੱਖਰੇ। ਚੌਧਰੀ ਸਾਹਿਬ ਮੇਰੇ ਹੁੰਦਿਆਂ ਤੁਹਾਨੂੰ ਕੋਈ ਫਿਕਰ ਨਹੀਂ ਕਰਨਾ ਚਾਹੀਦਾ। ਖਾਲਿਦ ਮੇਰਾ ਪੁੱਤਰ ਹੈ ਤੇ ਮੇਰੇ ਬਾਹਰ ਹੋਟਲ ਹੈਗੇ ਨੇ, ਸਟੋਰ ਹੈਗੇ ਨੇ। ਮੈਂ ਉਹਨੂੰ ਨਾਲ ਲੈ ਵੀ ਜਾਵਾਂਗਾ ਤਾਂ ਉੱਥੇ ਸੈਟਲ ਵੀ ਕਰ ਦਿਆਂਗਾ। ਬੇਸ਼ੁਮਾਰ ਲੋਕਾਂ ਨੂੰ ਮੈਂ ਪਹਿਲੇ ਵੀ ਸੈਟਲ ਕਰ ਦਿੱਤੇ। अंकल ਤੁਹਾਡਾ ਮੇਰੀ ਜ਼ਿੰਦਗੀ ਉੱਤੇ ਬਹੁਤ ਵੱਡਾ ਇਹਸਾਨ ਹੋਇਆ। ਉਹ ਮੈਂ ਕਿਹਾ ਸੇਠ ਸਾਹਿਬ, ਉਹ ਮੈਨੂੰ ਵੀ ਆਪਣਾ ਪੁੱਤਰ ਬਣਾ ਲਓ। ਬੜੀ ਵੱਡੀ ਗੱਲ ਏ, ਬੜੀ ਵੱਡੀ ਗੱਲ ਏ। ਉਹ ਚੁੱਪ ਓਏ, ਖਾਮ ਖਾ ਬੋਲੀ ਜਾਂਦਾ। ਔਰ ਕੋਈ ਮਸਲਾ ਨਹੀਂ ਸ਼ੀਦੂ, ਤੈਨੂੰ ਵੀ ਲੈ ਜਾਵਾਂਗਾ ਅੱਧਿਆਂ ਪੈਸਿਆਂ ਵਿੱਚ। ਆ ਵਾਹ ਬਈ ਵਾਹ, ਹੁਣ ਤੇ ਛੀਦੋ ਵੀ ਵਲੈਤ ਜਾਏਗਾ। ਉਹ ਬੜੀ ਵੱਡੀ ਗੱਲ ਏ, ਬੜੀ ਵੱਡੀ ਗੱਲ ਏ। चौधरी साहब हम आपके गांव के नौजवानों को इंग्लैंड लेकर जाएगा। जब वो अपने गांव में वापस आएगा तो गांव में खुशहाली आएगा। ਸੇਠ ਸਾਹਿਬ ਖਾਲਿਦ ਦਾ ਤੇ ਕੁਛ ਕਰੋ। ਕਿਉਂ ਨਹੀਂ ਚੌਧਰੀ ਸਾਹਿਬ? ਖਾਲਿਦ ਮੇਰਾ ਪੁੱਤਰ ਹੈ। ਅਗਰ ਕੋਈ ਇਹਦੇ ਨਾਲ ਪਿੰਡ ਦੇ ਹੋਰ ਵੀ ਬੱਚੇ ਜਾਣਾ ਚਾਹਣਗੇ ਤੇ ਮੈਂ ਉਹਨਾਂ ਨੂੰ ਵੀ ਲੈ ਜਾਵਾਂਗਾ ਅੱਧਿਆਂ ਪੈਸਿਆਂ ਵਿੱਚ। ਵਾਕਈ ਸੇਠ ਸਾਹਿਬ ਇਹ ਤੇ ਬੜੀ ਚੰਗੀ ਗੱਲ ਹੈ। ਬੜੀ ਵੱਡੀ ਗੱਲ ਏ, ਬੜੀ ਵੱਡੀ ਗੱਲ ਏ। ਉਹ ਕਿਉਂ ਚਾਚਾ ਫਜ਼ਲੂ, ਉਹ ਤੂੰ ਐਸੂ ਮੜੇ ਲਾ ਕੇ ਵਲੈਤ ਜਾਣਾ? ਉਹ ਨਹੀਂ ਅੱਛੀ ਤੂੰ, ਉਹ ਮੈਂ ਤੇ ਆਪਣੇ ਪੁੱਤਰ ਅਸ਼ਰਫ ਦੇ ਬਾਰੇ ਸੋਚ ਰਿਹਾ ਸੀ। ਤੇ ਤੁਸੀਂ ਸਾਰੇ ਜਿਹੜੇ ਜਿਹੜੇ ਵੀ ਜਾਣਾ ਚਾਹੁੰਦੇ ਹੋ ਤੁਸੀਂ ਪੈਸੇ ਇਕੱਠੇ ਕਰਕੇ ਤੇ ਚੌਧਰੀ ਸਾਹਿਬ ਨੂੰ ਦੇ ਦਿਓ ਤੇ ਇਨਸ਼ਾਅੱਲਾ ਤੁਹਾਡਾ ਸਭ ਦਾ ਕੰਮ ਹੋ ਜਾਏਗਾ। ਸੇਠ ਸਾਹਿਬ ਇਸ ਤਰ੍ਹਾਂ ਤੇ ਪਿੰਡ ਦੀ ਕਿਸਮਤ ਹੀ ਬਦਲ ਜਾਏਗੀ। बदल गई समझो। हाँ हाँ इंशाअल्लाह ताला सब दी किस्मत बदल जाए। ਬੜੀ ਵੱਡੀ ਗੱਲ ਏ, ਬੜੀ ਵੱਡੀ ਗੱਲ ਏ। रहमत दा दरिया वी रब्बा ते हर दम वगदई तेरा जेक कतरा बख्शे मैनू कम बन जा दई मेरा। रहमत दा नी पा खुदाया बाग सुखा कर हरिया बूटा आस उम्मीद मेरी दा कर दे मेवे भरिया। वाह वाह, सरूर आ गया, क्या बात है।
ਤੇ ਹੋਰ ਸੁਣਾਓ ਕੀ ਖਬਰਾਂ ਨੇ? ਸਾਡੇ ਪਿੰਡ ਦੇ ਮੁੰਡਿਆਂ ਨੂੰ ਅੱਜ ਕੱਲ ਬਾਹਰ ਜਾਣ ਦਾ ਤਾਪ ਚੜਿਆ ਹੈ। ਉਹ ਭਾ ਬਖਸ਼ੂ, ਉਹ ਤੇ ਇਸ ਪਿੰਡ ਦੇ ਉੱਤੇ ਸੋਹਣੇ ਰੱਬ ਦਾ ਕਰਮ ਹੋ ਗਿਆ। ਉਹ ਫਰਿਸ਼ਤਾ ਬਣ ਕੇ ਆਇਆ ਹੈ, ਮਸਜਿਦ ਦੀ ਤਮੀਰ ਵੀ ਸ਼ੁਰੂ ਹੋ ਗਈ ਹੈ ਤੇ ਸਾਡੇ ਮੁੰਡਿਆਂ ਨੂੰ ਵੀ ਬਾਹਰ ਲਿਜਾ ਰਿਹਾ ਹੈ। ਉਹ ਬੜੀ ਗੱਲ ਏ। ਅੱਜ ਕੱਲ ਦੇ ਦੌਰ ਵਿੱਚ ਬਗੈਰ ਮਤਲਬ ਤੋਂ ਕੌਣ ਕਿਸੇ ਦਾ ਕੰਮ ਕਰਦਾ ਹੈ? अस्सलामु अलैकुम व रहमतुल्लाह। ਵਾਲੇकुम ਸਲਾਮ। आओ जी। ਅੱਲਾਹੁ ਅਕਬਰ। ਬਈ ਸੱਜਣੋ, ਪਿੰਡ ਦੇ ਮੁੰਡਿਆਂ ਨੂੰ ਇੰਜ ਬਾਹਰ ਭੇਜਣਾ ਵੀ ਤੇ ਠੀਕ ਨਹੀਂ। ਉਹ ਇੱਥੇ ਰਹਿ ਕੇ ਵੀ ਤੇ ਕੰਮਕਾਰ ਕਰ ਸਕਦੇ ਨੇ। ਹਲੋ ਦੱਸੋ ਮੌਲਵੀ ਸਾਹਿਬ, ਇਹ ਪਿੰਡ ਦੇ 4 ਜਮਾਤਾਂ ਪੜ੍ਹੇ ਮੁੰਡੇ ਕਿੱਥੇ ਪਿੰਡ 'ਚ ਕੰਮ ਕਰਦੇ ਨੇ? ਓ ਯਾਰ, ਪਰ ਇਹ ਵੀ ਤੇ ਵੇਖੋ ਨਾ ਕਿ ਕਿਸੇ ਅਣਜਾਣ ਬੰਦੇ ਤੇ ਭਰੋਸਾ ਕਰਨਾ ਵੀ ਤੇ ਠੀਕ ਨਹੀਂ। ਉਹ ਮੌਲਵੀ ਸਾਹਿਬ, ਹੁਣ ਕਿੱਥੇ ਅਣਜਾਣ ਰਹਿ ਗਿਆ? ਉਹਨੇ ਚੌਧਰੀ ਕਰਾਮਤ ਦੇ ਪੁੱਤਰ ਖਾਲਦ ਨੂੰ ਆਪਣਾ ਪੁੱਤਰ ਬਣਾ ਲਿਆ ਤੇ ਨਾਲੇ ਕਿਸੇ ਦੇ ਕਹਿਣ ਤੋਂ ਬਗੈਰ ਉਹਨੇ ਮਸਜਿਦ ਤੇ ਡਿਸਪੈਂਸਰੀ ਲਈ ਐਨੇ ਬੜੇ ਨੋਟ ਦਿੱਤੇ ਨੇ। ਓਏ ਉਹ ਤੇ ਸਭ ਠੀਕ ਹੈ, ਪਰ ਤੁਸੀਂ ਵੀ ਤੇ ਵੇਖੋ ਨਾ ਕਿ ਆਪਣੀਆਂ ਜ਼ਮੀਨਾਂ ਢੋਰ ਡੰਗਰ ਵੇਚ ਕੇ ਕਰਜ਼ਾ ਚੁੱਕ ਕੇ ਉਹਨਾਂ ਨੂੰ ਬਾਹਰ ਭੇਜ ਰਹੇ ਹੋ ਹੈ। ਇਹ ਵੀ ਤੇ ਠੀਕ ਨਹੀਂ। ਉਹ ਮੌਲਵੀ ਸਾਹਿਬ, ਇੱਕ ਵਾਰੀ ਸਾਡੇ ਮੁੰਡਿਆਂ ਨੂੰ ਬਾਹਰ ਜਾਣ ਦਿਓ, ਫਿਰ ਦੇਖੋ ਇਸ ਤੋਂ ਵੱਧ ਜ਼ਮੀਨਾਂ ਤੇ ਮਾਰ ਡੰਗਰ ਹੀ ਡੰਗਰ। ਆਹੋ, ਸਾਡੇ ਨਾਲ ਦੇ ਪਿੰਡ ਦੇ 5 ਮੁੰਡੇ ਵਲਾਇਤ ਗਏ ਨੇ ਤੇ ਹੁਣ ਉਹਨਾਂ ਦੇ ਘਰ ਵਾਲੇ ਐਸ਼ ਪੇ ਕਰਦੇ ਨੇ। ਬੜੀ ਵੱਡੀ ਗੱਲ ਹੈ। ਓਹੋ, ਬੜੀ ਵੱਡੀ ਗੱਲ ਹੈ। ਚਲੋ ਠੀਕ ਹੈ, ਰੱਬ ਰੱਖਾ। ਰੱਬ ਰੱਬ। ਉਹ ਕਾਕਾ ਬੱਲੀ, ਹੋਰ ਸੁਣਾਓ, ਉਹ ਤੁਹਾਡੀ ਪੜ੍ਹਾਈ ਠੀਕ ਜਾ ਰਹੀ ਹੈ ਨਾ? जी ताया जी, ਅਸੀਂ ਸਾਰੇ ਰਲ ਕੇ ਬਹੁਤ ਮਿਹਨਤ ਕਰ ਰਹੇ ਹਾਂ। ਸ਼ਾਬਾਸ਼ ਬਈ ਸ਼ਾਬਾਸ਼, ਖੂਬ ਦਿਲ ਲਾ ਕੇ ਪੜ੍ਹਾਈ ਕਰੋ ਤਾਂ ਜੇ ਤੁਹਾਨੂੰ ਵਲੈਤ ਜਾਣਾ ਪਵੇ ਨਾ ਤੇ ਤੁਹਾਨੂੰ ਅੰਗਰੇਜ਼ੀ ਬੋਲਣ ਵਿੱਚ ਮੁਸ਼ਕਲ ਪੇਸ਼ ਨਾ ਆਵੇ। ਜੀ ਤਾਇਆ ਜੀ, ਵਲੈਤ ਜਾਣ ਦੇ ਚਾਅ ਵਿੱਚ ਅਸੀਂ ਸਾਰੇ ਰਲ ਕੇ ਬੜੀ ਮਿਹਨਤ ਕਰ ਰਹੇ ਹਾਂ। ਬਾਜੀ, ਅਸ਼ਰਫ ਦਾ ਬਾਹਰ ਜਾਣ ਦਾ ਪੈਸੇ ਦਾ ਇੰਤਜ਼ਾਮ ਹੋ ਗਿਆ। ਵੇਖੋ ਦੇ ਅੱਬੂ ਗਏ ਤੇ ਹੋਏ ਨੇ, ਕੀ ਬਣਦਾ? ਰਜ਼ੀਆ ਬਾਜੀ, ਹੁਣ ਤੇ ਘਰ ਘਰ ਦੇ ਵਿੱਚ ਵਲੈਤ ਜਾਣ ਦੀਆਂ ਗੱਲਾਂ ਹੋ ਰਹੀਆਂ ਨੇ। ਹਾਲਾ ਰਸੀਆ, ਮੇਰਾ ਭਰਾ ਵੀ ਆਰਫ ਲੈ ਜਾਣ ਲਈ ਜ਼ਿੱਦ ਕਰ ਰਹੇ ਆ। ਜਿਉਂਦੀਆਂ ਰਹੋ। ਲੈ ਬਈ, ਅਸ਼ਰਫ ਦੀ ਮਾਂ अस्सलाम वालेकुम बाजी। ਜਿਉਂਦੀ ਰਹਤੀ ਹੈ। ਅੱਛਾ, ਜ਼ਮੀਨ ਦੀ ਰਕਮ ਮਿਲ ਗਈ ਹੈ, ਹੁਣ ਸਾਡਾ ਪੁੱਤਰ ਅਸ਼ਰਫ ਵੀ ਬਾਹਰ ਚਲਾ ਜਾਏਗਾ। ਰੱਬਾ ਤੇਰਾ ਸ਼ੁਕਰ ਹੈ, ਪੈਸੇ ਦਾ ਬੰਦੋਬਸਤ ਹੋ ਗਿਆ। ਜ਼ੇਵਰ ਜ਼ਮੀਨ ਤੇ ਡੰਗਰ ਵੇਚ ਕੇ ਪੈਸਿਆਂ ਦਾ ਬੰਦੋਬਸਤ ਹੋ ਹੀ ਗਿਆ, ਵਰਨਾ ਮੈਂ ਤੇ ਸੋਚ ਸੋਚ ਕੇ ਪਰੇਸ਼ਾਨ ਸਾਂ ਕਿ ਏਡੀ ਵੱਡੀ ਰਕਮ ਦਾ ਬੰਦੋਬਸਤ ਕਿਵੇਂ ਹੋਏਗਾ, ਕੌਣ ਸਾਨੂੰ ਇੰਨਾ ਕਰਜ਼ਾ ਦੇਵੇ। ਤੁਸੀਂ ਫਿਕਰ ਨਾ ਕਰੋ, ਰੱਬ ਸੋਹਣਾ ਚੰਗਾ ਕਰੇਗਾ। ਸਾਡਾ ਪੁੱਤਰ ਬਾਹਰ ਟੁਰ ਗਿਆ ਤੇ ਫਿਰ ਜ਼ਮੀਨਾਂ ਬਣ ਜਾਣਗੀਆਂ ਤੇ ਜ਼ੇਵਰਾਤ ਵੀ ਆ ਜਾਣਗੇ। ਅੱਛਾ, ਵੈਸੇ ਇੱਕ ਗੱਲ ਹੈ, ਰੱਬ ਤਾਲਾ ਨੇ ਸੇਠ ਮੁਰਾਦ ਨੂੰ ਸਾਡੇ ਪਿੰਡ 'ਚ ਫਰਿਸ਼ਤਾ ਬਣਾ ਕੇ ਭੇਜਿਆ। ਸਹੀ ਕਹਿੰਦੇ ਹੋ ਤੂੰ। ਨਾਲੇ ਮੈਂ ਸੁਣਿਆ ਉਹਨੇ ਪਿੰਡ ਵਿੱਚ ਡਿਸਪੈਂਸਰੀ ਬਣਾਉਣ ਲਈ 5 ਲੱਖ ਰੁਪਏ ਦਿੱਤੇ ਨੇ। ਠੀਕ ਹੈ ਨਹੀਂ, ਲੈ ਬਈ, ਮੈਂ ਫਿਰ ਰਕਮ ਲੈ ਕੇ ਚੌਧਰੀ ਕਰਾਮਤ ਸਾਹਿਬ ਨੂੰ ਦੇ ਆਵਾਂ। ਉਹਨਾਂ ਨੇ ਪਰਸੋਂ ਸਾਰਿਆਂ ਦੇ ਪੈਸੇ ਲੈ ਕੇ ਸੇਠ ਮੁਰਾਦ ਤੋਂ ਸ਼ਹਿਰ ਜਾਣਾ। ਆਹੋ ਆਹੋ, ਜ਼ਰੂਰ ਦਿਓ। अशरफ, तू बाहर चला जाएगा? आहो, ते तेरे वास्ते ना बड़े ही सोहने कपड़े ते जेवर लेके आवांगा। पर अशरफ, चंगा भला ते साडा गुजारा हो रहा है ते फिर बाहर जान दी की लोड़ है? ओए लोड़ है सकीना, लोड़ है। तू नहीं चाहती कि साडे बच्चे भी शहर दे वड्डे स्कूल विच पढ़न
ਤੇ ਸਾਡਾ ਵੀ ਵੱਡਾ ਜਿਹਾ ਘਰ ਹੋਵੇ। ਮੈਨੂੰ ਛੱਡ ਕੇ ਨਾ ਜਾ ਅਸ਼ਰਫ। ਤੂੰ ਚੱਲੀ ਹੋ ਗਈ ਏ। ਓਏ ਮੈਂ ਕਿਹੜਾ ਸਾਰੀ ਹਯਾਤੀ ਲਈ ਬਾਹਰ ਜਾ ਰਿਹਾ ਵਾਂ। ਥੋੜੇ ਵਰਿਆਂ 'ਚ ਇੰਨਾ ਕੁਝ ਕਮਾਵਾਂਗਾ ਕਿ ਵਾਪਸ ਆ ਕੇ ਵੀ ਕਮਾਉਣ ਦੀ ਲੋੜ ਨਹੀਂ ਪੈਗੀ। सेठ साहब रब ने घर बड़ा सोहना दिता है तो बस जी अल्लाह का माल है। तुसी ये दसो कि तुहानू मेरे घर आने तक कोई मुश्किल पेश तो नहीं आई? ना जी बड़े सौखे आ गए। ਇਹਦੇ 'ਚ 1.5 ਕਰੋੜ रुपया जी ਤੇ ਮੇਰੇ ਪਿੰਡ ਦੇ 15 ਮੁੰਡਿਆਂ ਦੇ ਮੁਕੰਮਲ ਕਾਗਜ਼ਾਤ ਵੀ ਇਹਦੇ 'ਚ ਨੇ। ਹੁਣ ਇਹਨਾਂ ਮੁੰਡਿਆਂ ਨੂੰ ਵਿਲਾਇਤ ਭੇਜਣਾ ਤੁਹਾਡੀ ਜ਼ਿੰਮੇਵਾਰੀ ਜੀ। कोई मसला नहीं, फिक्र न करो, अल्लाह भलियां करेगा। मैनेजर साहब डॉक्यूमेंट्स चेक कर लो, जज साहब के नाम की रसीद कट के इन्हों के हवाले कर। जनाब सेठ साहब कदों तक वीजे लग जाएंगे? इंशाअल्लाह 1 महीने में वीजे लग जाएंगे ते उनके बाद तुहाडे 15 बच्चे वलायत पहुंच जाएंगे। सेठ साहब मैं तो अपने पुत्र नूं वलायत भेजण दे चाह च अपनी सारी आजादी की जमा पूंजी लिया के दे दी। बिल्कुल बेफिक्र हो जाओ। ਤੁਹਾਡੇ ਹੁੰਦਿਆਂ ਸਾਨੂੰ ਕਾਹਦਾ ਫਿਕਰ ਹੈ? चौधरी साहब शेठ मुराद जो वादा करता है पूरा करता है। आप सबको एडवांस मुबारक हो। जज साहब खालिद पुत्र नूं ते मैं अपने होटल का मैनेजर लावांगा। खालिद ਤੁਹਾਡਾ ਬੇਟਾ ਹੈ ਜੀ, ਇਹਨੂੰ ਤੁਸੀਂ ਉਹ ਮਰਜ਼ੀ ਬਣਾ ਦਿਓ। बेफिक्र हो जाओ। अंकल ਤੁਸੀਂ ਮੈਨੂੰ ਜੋ ਵੀ ਕੰਮ ਦਿਓਗੇ ਇਨਸ਼ਾਅੱਲਾ ਮੈਂ ਤੁਹਾਨੂੰ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਦਿਆਂਗਾ। शाबाश। ਲਓ ਫਿਰ ਸਾਨੂੰ ਹੁਣ ਇਜਾਜ਼ਤ ਦਿਓ। अल्लाह हाफिज। ਰੱਬ ਰੱਖਾ। ਚਲਿਏ ਬਈ। ਕੀ ਗੱਲ ਹੈ ਸਕੀਨਾ, ਐਨੀ ਉਦਾਸ ਕਿਉਂ ਹੈ? ਕੁਝ ਵੀ ਨਹੀਂ, ਮੈਨੂੰ ਕੀ ਹੋਣਾ ਹੈ? ਅੱਛਾ ਮੇਰੀ ਗੱਲ ਸੁਣ, ਵੇਖ ਉਦਾਸ ਨਹੀਂ ਹੋਣਾ, ਠੀਕ ਹੈ ਨਾ? 1 ਮਹੀਨਾ ਤੇ ਹੋ ਗਿਆ, ਬਸ ਅੱਜ ਕੱਲ ਦੇ ਵਿੱਚ ਹੀ ਮੇਰਾ ਵੀਜ਼ਾ ਆ ਜਾਣਾ ਹੈ। ਜੇ ਤੂੰ ਇਸ ਤਰ੍ਹਾਂ ਦੀ ਸ਼ਕਲ ਬਣਾ ਕੇ ਰੱਖੇਂਗੀ ਨਾ ਤੇ ਫਿਰ ਮੈਂ ਬਾਹਰ ਕਿਸ ਤਰ੍ਹਾਂ ਜਾਵਾਂਗਾ? ਅਸ਼ਰਫ ਜਿਵੇਂ ਜਿਵੇਂ ਤੇਰੇ ਜਾਣ ਦੇ ਦਿਨ ਨਜ਼ਦੀਕ ਆ ਰਹੇ ਨੇ ਮੇਰੀਆਂ ਤੇ ਰਾਤਾਂ ਦੀਆਂ ਨੀਂਦਰਾਂ ਉੱਡ ਗਈਆਂ ਨੇ। ਤੂੰ ਨਾ ਜਾ ਅਸ਼ਰਫ। ਨਹੀਂ ਤਾਂ ਦੇਣੀ ਪੈਂਦੀ ਹੈ ਨਾ। ਬਸ ਮੈਂ ਤੈਨੂੰ ਕਹਿ ਦਿੱਤਾ ਨਾ ਤੂੰ ਨਹੀਂ ਜਾਣਾ। ਓਹੋ ਕੀ ਹੋ ਗਿਆ ਤੈਨੂੰ? ਇਹ ਕੀ ਬੱਚਿਆਂ ਵਾਂਗੂ ਤੂੰ ਜ਼ਿੱਦ ਕਰ ਰਹੀ ਹੈ? ਅੱਛਾ ਮੇਰੀ ਗੱਲ ਸੁਣ, ਮੇਰਾ ਤੇਰੇ ਨਾਲ ਵਾਅਦਾ ਹੈ ਕਿ ਮੈਂ ਤੈਨੂੰ ਵੀ ਵਲਾਇਤ ਬੁਲਾ ਲਵਾਂਗਾ। ਖੁਸ਼? ਓਏ ਹੁਣ ਤੇ ਖੁਸ਼ ਹੋ ਜਾ, ਹੁਣ ਤੇ ਤੂੰ ਵੀ ਵਲਾਇਤ ਜਾਏਂਗੀ ਤੇ ਉੱਥੇ ਜਾ ਕੇ ਨਾ ਮੇਮ ਸਾਹਿਬਾ ਤੇ ਮੇਮ ਸਾਹਿਬਾ ਖਿਲਾਵੇਂਗੀ। चौधरी साहब सेठ मुराद ने तो महीने का टाइम दिता सी, हुण तो 10-15 दिन उत्ते हो गए ने। रब खैर करे। पर फजल दी ना ये कोई एडी कोई परेशानी वाली गल नहीं, वीज़िਆਂ ਦੇ ਕੰਮ 'ਚ ਦੇਰ ਸਵੇਰ ਹੋ ਹੀ ਜਾਂਦੀ ਹੈ। पर चौधरी साहब पता कर लईए किते असी लालच ना मारे जाइए। चौधरी जी अपने खालिद पुत्र को तो सेठ साहब का मोबाइल नंबर है, तुसीं फोन करके पता कर लो। ਉਹ ਫਜ਼ਲੂ ਫੋਨ ਕਰਨ ਦੀ ਕੀ ਲੋੜ ਹੈ? ਕੱਲ ਸਾਰੇ ਸ਼ਹਿਰ ਚੱਲਨੇ ਆ, ਸੇਠ ਮੁਰਾਦ ਨੂੰ ਮਿਲ ਲੈਣੇ ਆ ਤੇ ਨਾਲੇ ਤੁਹਾਡੀ ਤਸੱਲੀ ਵੀ ਹੋ ਜਾਏਗੀ। ਇਹ ਤੇ ਬੜੀ ਚੰਗੀ ਗੱਲ ਹੈ। ਉਹ ਚੰਗੀ ਹੈ, ਉਹ ਬੜੀ ਵੱਡੀ ਗੱਲ ਹੈ, ਬੜੀ ਵੱਡੀ ਗੱਲ ਹੈ। मैं तो कहना चौधरी साहब तानू शहर जरूर जाना चाहिए। चलो ठीक है, कल सारे रल के शहर चलने हैं तो सेठ मुराद ਨੂੰ ਮਿਲਨੇ ਆ ਚੱਲ ਕੇ। ਪੁੱਤਰ ਸੇਠ ਮੁਰਾਦ ਸਾਹਿਬ ਨੂੰ ਦੱਸ ਚੌਧਰੀ ਕਰਾਮਤ ਤੇ ਉਹਦੇ ਨਾਲ ਕੁਝ ਮਹਿਮਾਨ ਆਏ ਨੇ। ਕੌਣ ਸੇਠ ਮੁਰਾਦ ਜੀ? ਉਹ ਪੁੱਤਰ ਉਹ ਜਿਨ੍ਹਾਂ ਦੀ ਇਹ ਕੋਠੀ ਹੈ। ਇਹ ਕੋਠੀ ਤੇ ਮਲਕ ਉਮਰ ਦੀ ਹੈ ਤੇ ਔਰ ਮੈਂ ਮੁਲਾਜ਼ਮ ਆ ਉਹਨਾਂ ਦਾ।
हाल बता 2 महीने पहले राशिद नामी बंदे ने किराए ते ली सी और वो तो 1 महीना पहले छड़ के चला गया की मतलब वो चला गया जो किराएदार सी ते चला गया बेटा उन्होंने कोई अता पता मालूम हो नहीं जी वो तो जान लग गया घर दे बिल भी नहीं दे के गया चौधरी जी ये क्या आ गया हो गया और चौधरी जी ਅਸੀਂ ਲੁੱਟੇ ਪੁੱਟੇ ਗਏ ਚੌਧਰੀ ਜੀ ਸਾਹਿਬ ਇਹ ਤਾਂ ਬਹੁਤ ਮਾੜਾ ਹੀ ਹੋਇਆ ਉਹ ਬੰਦਾ ਤੇ ਸਾਨੂੰ ਲਾਲਚ ਦੇ ਕੇ ਲੁੱਟ ਕੇ ਹੀ ਲੈ ਗਿਆ ਸਾਡੇ ਤੇ ਸਾਰੇ ਪਿੰਡ ਨਾਲ ਹੀ ਉਹ ਬੇੜਾ ਗਰਕ ਕਰ ਗਿਆ ਮੈਂ ਤੇ ਆਪਣੀਆਂ ਜ਼ਮੀਨਾਂ ਵੀ ਵੇਚ ਛੜੀਆਂ ਨੇ ਤੁਹਾਨੂੰ ਬਾਹਰ ਘੱਲਣ ਵਾਸਤੇ ਅੱਬਾ ਜੀ ਤੁਸੀਂ ਬੜੇ ਸਾਦਾ ਇਨਸਾਨ ਲੋ ਤੁਸੀਂ ਉਹਦੇ ਕਰ ਲੋ ਦਬਾਅ ਕਰ ਗਿਆ ਜੀ ਹੱਥ ਉਹ ਸਾਨੂੰ ਭਰੋਸੇ ਦੀ ਮਾਰ ਮਾਰ ਕੇ ਹੈ ਬਰਬਾਦ ਹੋ ਗਏ ਪੁਲਿਸ ਸਾਹਿਬ ਸਾਰੇ ਬਰਬਾਦ ਹੋ ਗਏ ਇਹ ਸਾਡੇ ਨਾਲ ਕੀ ਹੋ ਗਿਆ ਰੱਬਾ ਪਤਾ ਨਹੀਂ ਸਾਡੇ ਮੁਕੱਦਰਾਂ 'ਚ ਇਹ ਲਿਖਿਆ ਹੋਇਆ ਸੀ ਗੱਲ ਮੁਕੱਦਰਾਂ ਦੀ ਨਹੀਂ ਗੱਲ ਤੁਹਾਡੇ ਲਾਲਚ ਦੀ ਤੁਹਾਡੇ ਲਾਲਚ ਨੇ ਤੁਹਾਨੂੰ ਮਰਵਾ ਦਿੱਤਾ ਉਹ ਦਿਹਾੜੀ ਬਾਜ਼ ਸੀ ਦਿਹਾੜੀ ਲਾ ਕੇ ਨਿਕਲਦਾ ਹੋਇਆ ਤੇ ਤੁਸੀਂ ਆਪਣਾ ਸਭ ਕੁਝ ਗਵਾ ਬੈਠੇ ਸਭ ਕੁਝ ਗਵਾ ਬੈਠੇ